ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 18 ਸਤੰਬਰ 2015 2 ਅਸੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਅੱਜ ਤੁਸੀਂ ਸਾਡੇ ਦਰਸ਼ਕਾਂ ਨੂੰ ਕਿਹੜੀਆਂ ਘਟਨਾਵਾਂ ਨਾਲ ਰੂਬਰੂ ਕਰਵਾਉਣ ਜਾ ਰਹੇ ਹੋ? ਦੇਖੋ, ਕੱਲ ਜਿਉਂ ਹੀ ਪ੍ਰੋਗਰਾਮ ਖਤਮ ਕਰਕੇ ਮੈਂ ਔਨ ਦਾ ਵੇ ਸੀ ਔਰ ਆਲਮੋਸਟ ਮਿਡਨਾਈਟ ਤੱਕ ਔਰ ਅੱਜ ਵੀ ਸਵੇਰੇ 8:30 ਸਿਲਸਿਲਾ ਕਾਲਾਂ ਦਾ ਸ਼ੁਰੂ ਹੋਇਆ ਤੇ ਆਉਣ ਤੱਕ ਜਿਹਨੂੰ ਤੁਸੀਂ ਕਹੋ ਕਿ ਇੰਨੀਆਂ ਕਾਲਾਂ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਫਲੱਡ ਆਫ ਕਾਲਸ। ਫਲੱਡ ਆਫ ਕਾਲਸ ਬਹੁਤ ਸੋਹਣਾ ਸ਼ਬਦ ਲੱਭਿਆ ਸੀ ਅੰਗਰੇਜ਼ੀ ਦਾ। ਮੈਨੂੰ ਹੜ੍ਹ ਤੋਂ ਡਰ ਲੱਗਦਾ ਇਸ ਲਈ ਮੈਂ ਫਲੱਡ ਨਹੀਂ ਕਿਹਾ। ਔਰ ਸਾਰਿਆਂ ਨੇ ਜਿਹੜਾ ਕੱਲ ਦਾ ਸਾਡਾ ਪ੍ਰੋਗਰਾਮ ਸੀ ਉਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਉਹਨੇ ਸਾਡੀਆਂ ਸੋਲਸ ਨੂੰ ਟੱਚ ਕੀਤਾ ਜੀ। ਅਸੀਂ ਇੰਨੇ ਵੀ ਬੇਗੈਰਤ ਨਹੀਂ ਹੈ ਵੀ ਠੀਕ ਹੋਣਗੇ ਜਿਨ੍ਹਾਂ ਨੇ ਸਲੇਵਰੀ ਕਬੂਲੀ ਹੈ, ਉਹ ਵੀ ਹੋਣਗੇ ਜਿਨ੍ਹਾਂ ਨੇ ਸਲੇਵਰੀ ਇੰਜੋਏ ਕੀਤੀ ਹੈ ਜੀ, ਪਰ ਕੌਮ ਬੇਗੈਰਤ ਨਹੀਂ ਹੈ ਤੇ ਅਸੀਂ ਇਹ ਸਾਰੇ ਚੋਂ ਨਿਕਲਾਂਗੇ ਔਰ ਅਸੀਂ ਨਾਲ ਖਲੋਤੇ ਹਾਂ ਆਜ਼ਾਦੀ ਦੇ ਸੰਕਲਪ ਦੇ। ਬਹੁਤਿਆਂ ਨੂੰ ਤਾਂ ਸ਼ਾਇਦ ਇਹ ਵੀ ਲੱਗਾ ਵੀ ਪਤਾ ਨਹੀਂ ਅਸੀਂ ਨਿਰਾਸ਼ ਹੋ ਗਏ ਆਪਣੀ ਕੌਮ ਤੋਂ ਕਿ ਵੀ ਇਹਨਾਂ ਨੇ ਤਾਂ ਕਬੂਲ ਲਈ ਹੈ ਔਰ ਹੀਲੇ ਦੇ ਕਹਿਣ ਵਾਂਗੂ ਕਿ ਵੀ ਉਹ ਚਲੀ ਗਈ ਤੈਮੂਰ ਦੇ ਘਰ ਚੋਂ ਗੈਰਤ ਨਾਂ ਦੀ ਚੀਜ਼। ਪਰ ਐਸਾ ਨਹੀਂ ਸੀ, ਨਾ ਹੀ ਆਪਣੀ ਕੌਮ ਤੇ ਮੈਨੂੰ ਫੇਥ ਹੈ ਕਿਉਂਕਿ ਕੌਮ ਦੇ ਵਿੱਚ ਪੰਥ ਦੇ ਵਿੱਚ ਗੁਰੂ ਵਸਦੇ ਜੀ ਔਰ ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ ਕਿ ਪੰਥ ਖਾਲਸਾ ਖੇਤੀ ਮੇਰੀ ਹੌਂ ਸੰਭਾਲ ਕਰੋ ਤੇ ਸਕੇਰੀ। ਇਹ ਗੁਰੂ ਦਾ ਬਿਰਧ ਹੈ। ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਪਰ ਜਿਨ੍ਹਾਂ ਸਰਕਮਸਟਾਂਸਿਸ ਚੋਂ ਤੁਸੀਂ ਗੁਜ਼ਰਦੇ ਹੋ ਔਰ ਫਿਰ ਆਪਣੇ ਲੋਕਾਂ ਦਾ ਵਰਤਾਅ ਵਿਹਾਰ ਆਚਰਣ ਦੇਖਦੇ ਹੋ, ਸੋ ਜ਼ਾਹਰ ਹੈ ਕਿ ਤੁਸੀਂ ਉਸ ਨੂੰ ਕਿਸੇ ਚੀਜ਼ ਨਾਲ ਰਿਲੇਟ ਕਰਨਾ ਚਾਹੁੰਦੇ ਹੋ ਕਿ ਕਿਵੇਂ ਜਿਹੜਾ ਜਦੋਂ ਬੇਗੈਰਤੀ ਆਉਂਦੀ ਹੈ ਤਾਂ ਫਿਰ ਕਿਉਂ ਜੇ ਲੋਕ ਬਣ ਜਾਂਦੇ ਨੇ ਜੀ। ਔਰ ਅਸੀਂ ਕਿਸੇ ਦਾ ਇਹ ਵੀ ਨਹੀਂ ਹੈ ਕਿ ਵੀ ਕੋਈ ਆਪਣੀ ਕੌਮ ਦੇ ਜਿਹੜੇ ਅਣਖੀ ਨੇ ਉਹਨਾਂ ਨੂੰ ਅਸੀਂ ਕੋਈ ਡੀਗ੍ਰੇਡ ਕਰਨਾ ਚਾਹੇ, ਐਸੀ ਵੀ ਕੋਈ ਮਨਸ਼ਾ ਨਹੀਂ ਹੈ। ਔਰ ਅੱਜ ਮੈਂ ਹੁਣ ਕੱਲ ਦੇ ਸਿਚੁਏਸ਼ਨ ਦੇ ਬਿਲਕੁਲ ਆਪੋਜ਼ਿਟ ਇੱਕ ਟੌਪਿਕ ਚੁਣਿਆ। ਅਗੇਨ ਉਹ ਇੱਕ ਨਜ਼ਮ ਸੀ, ਇਹ ਇੱਕ ਸਪੀਚ ਹੈ ਔਰ ਇਹ ਉਹਨਾਂ ਹਾਲਾਤਾਂ 'ਚ ਕਿਉਂਕਿ ਇੱਕ ਪਾਸੇ ਅਸੀਂ ਉਸ ਵਰਗ ਦਾ ਵਰਤਾਰਾ ਦੇਖਦੇ ਹਾਂ ਜਿਹੜੇ ਹਾਰ ਕਬੂਲ ਲੈਂਦੇ ਨੇ, ਗੁਲਾਮੀ ਕਬੂਲ ਲੈਂਦੇ ਨੇ ਜੀ। ਫਿਰ ਉਹਨਾਂ ਦਿਨਾਂ 'ਚ ਜਾਂ ਉਹਨਾਂ ਸਮਿਆਂ 'ਚ ਜਦੋਂ ਕੌਮਾਂ ਬਹੁਤ ਔਖੇ ਹਾਲਾਤਾਂ 'ਚੋਂ ਗੁਜ਼ਰ ਰਹੀਆਂ ਹੁੰਦੀਆਂ, ਆਲਮੋਸਟ ਹਾਰ ਵਰਗੀ ਸਿਚੁਏਸ਼ਨ ਚਾਰ ਚੁਫੇਰੇ ਹੁੰਦੀ ਹੈ ਤੇ ਜਿਹੜੀ ਲੀਡਰਸ਼ਿਪ ਹੈ, ਜੇ ਲੀਡਰਸ਼ਿਪ ਹਾਰ ਨਹੀਂ ਮੰਨਦੀ ਔਰ ਲੀਡਰਸ਼ਿਪ ਦੇ ਸਾਹਮਣੇ ਕਲੀਅਰ ਹੁੰਦਾ ਹੈ ਕਿ ਉਹਨੇ ਕੌਮ ਨੂੰ ਵਿਕਟਰੀ 'ਚ ਕੱਢਣਾ ਹੈ, ਵਿਕਟਰੀ ਤੱਕ ਲੈ ਕੇ ਜਾਣਾ ਹੈ, ਤੇ ਫਿਰ ਕਿਵੇਂ ਸਿਚੁਏਸ਼ਨਸ ਬਦਲ ਜਾਂਦੀਆਂ, ਕਿਉਂ ਜੇ ਹਾਲਾਤ ਬਣਦੇ ਨੇ। ਔਰ ਇਹ ਜਿਹੜੀ ਸਪੀਚ ਜਿਸ ਦਾ ਮੈਂ ਮੇਜਰ ਪਾਰਟ ਅੱਜ ਸ਼ੇਅਰ ਕਰਾਂਗਾ, ਇਹ ਸਰ ਵਿੰਸਟਨ ਚਰਚਿਲ ਦੀ ਸਪੀਚ ਹੈ ਜਿਹੜੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਸੀ ਸੈਕੰਡ ਵਰਲਡ ਵਾਰ ਵੇਲੇ ਜਦੋਂ ਸ਼ੁਰੂ ਹੁੰਦੀ ਹੈ। ਔਰ ਇਹ ਸਪੀਚ ਉਹਨਾਂ ਨੇ ਸੇਂਟ ਜੇਮਸ ਪੈਲੇਸ ਲੰਡਨ 'ਚ 12 ਜੂਨ 1941 ਨੂੰ ਦਿੱਤੀ, ਆਲਮੋਸਟ 75 ਸਾਲ ਪਹਿਲਾਂ ਜੀ। ਔਰ ਇਹ ਸਪੀਚ ਉਦੋਂ ਦਿੱਤੀ ਗਈ ਜਦੋਂ ਲਗਭਗ ਦੂਸਰੇ ਸੰਸਾਰ ਯੁੱਧ ਨੂੰ ਸ਼ੁਰੂ ਹੋਇਆ 22 ਮਹੀਨੇ ਬੀਤ ਚੁੱਕੇ ਸੀ। ਜਰਮਨ ਔਰ ਜਾਪਾਨ, ਕਿਉਂਕਿ ਜਰਮਨ ਜਾਪਾਨ ਦੇ ਖਿਲਾਫ ਅੰਗਰੇਜ਼ ਇੰਗਲੈਂਡ ਔਰ ਐਲਾਈਡ ਫੋਰਸਿਸ ਸੀ, ਐਲਾਈਡ ਕੰਟਰੀਜ਼ ਸੀ, ਜਿਨ੍ਹਾਂ ਕੰਟਰੀਜ਼ ਦੇ ਵਿੱਚ ਜਿਹੜੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਊਥ ਅਫਰੀਕਾ, ਐਮਪਾਇਰ ਆਫ ਇੰਡੀਆ, ਬਰਮਾ ਤੇ ਹੋਰ ਯੂਰਪ ਦੇ ਅਲਾਇੰਸ ਸੀ। ਔਰ ਜਰਮਨ ਹਰ ਪਾਸੇ ਜਿੱਤਦਾ ਚਲਾ ਜਾ ਰਿਹਾ ਸੀ। ਉਸ ਨੇ ਜਿਸ ਤਰੀਕੇ ਨਾਲ ਫਰਾਂਸ, ਪੋਲੈਂਡ, ਇਹਨਾਂ ਸਾਰਿਆਂ ਨੂੰ ਯੂਰਪ ਦੇ ਵਿੱਚੋਂ ਚਾਰ ਚਫੇਰੇ ਵੱਧ ਰਿਹਾ ਸੀ ਔਰ ਆਲਮੋਸਟ ਅੰਗਰੇਜ਼ ਸਾਰੇ ਪਾਸੇ ਹਾਰ ਰਹੇ ਸੀ ਔਰ ਬਾਕੀ ਉਹਨਾਂ ਦੇ ਜਿਹੜੇ ਅਲਾਈ ਸੀ ਉਹ ਵੀ ਹਾਰ ਰਹੇ ਸੀ। ਔਰ ਉਹਨਾਂ ਜ਼ਮਾਨਿਆਂ 'ਚ ਜਦੋਂ ਚਰਚਲ ਦੀਆਂ ਇਸ ਕਿਸਮ ਦੀਆਂ ਚੜ੍ਹਾਈ ਵਾਲੀਆਂ ਗੱਲਾਂ ਆਉਂਦੀਆਂ ਸੀ ਤੇ ਉਸ ਦੇ ਉੱਤੇ ਭਾਰਤ, ਕਿਉਂਕਿ ਉਸ ਵੇਲੇ ਬ੍ਰਿਟਿਸ਼ ਅੰਪਾਇਰ ਦਾ ਹਿੱਸਾ ਸੀ ਤੇ ਕਿਸੇ ਉਰਦੂ ਸ਼ਾਇਰ ਨੇ ਅੰਗਰੇਜ਼ਾਂ ਦੇ ਉੱਤੇ ਵਿਅੰਗ ਕੀਤਾ ਸੀ ਕਿ ਕਦਮ ਜਰਮਨ ਕਾ बढ़ता है जीत अंग्रेज की होती है, ਕਿਉਂਕਿ ਜਦ ਜਰਮਨ ਚਾਰ ਚੁਫੇਰੇ ਫੈਲ ਰਹੇ ਸੀ
ਲੇਕਿਨ ਚਰਚਲ ਇਹ ਕਹਿ ਰਿਹਾ ਸੀ ਕਿ ਸਾਡੀ ਜਿੱਤ ਹੋ ਰਹੀ ਹੈ, ਵੀ ਆਰ ਵਿਨਿੰਗ। ਜੀ ਸੋ ਉਹਦੇ ਤੋਂ ਉਹਨੇ ਵਿਅੰਗ ਕੀਤਾ ਸੀ ਕਿ ਕਦਮ ਜਰਮਨ का बढ़ता है, जीत अंग्रेज की होती है। कदम ਜਰਮਨ ਚਾਰਜ ਫੇਰੇ ਛਾ ਰਿਹਾ ਤੇ ਕਲੇਮ ਕਰ ਰਹੇ ਨੇ ਸਾਡੀ ਜਿੱਤ ਹੋ ਰਹੀ। ਪਰ ਮੈਂ ਸਮਝਦਾ ਹਾਂ ਵੀ ਇਹੀ ਜਿਹੜੇ ਸੁਚੱਜੇ ਲੀਡਰ ਹੁੰਦੇ ਨੇ ਜਾਂ ਸੁਚੱਜੀਆਂ ਕੌਮਾਂ ਹੁੰਦੀਆਂ ਨੇ, ਰੈਜ਼ਿਲੀਐਂਟ ਕੌਮਾਂ ਹੁੰਦੀਆਂ, ਉਹ ਇੱਕ ਲੜਾਈ ਦੀ ਪਰਵਾਹ ਨਹੀਂ ਕਰਦੀਆਂ ਕਿ ਵੀ ਉਹਨਾਂ ਨੇ ਉਹ ਜਿੱਤੀ ਹੈ ਜਾਂ ਹਾਰੀ ਹੈ। ਉਹ ਵਾਰ ਦੀ ਗੱਲ ਕਰਦੀਆਂ, ਔਰ ਇੱਕ ਵਾਰ ਦੇ ਵਿੱਚ ਬਹੁਤ ਸਾਰੀਆਂ ਲੜਾਈਆਂ ਜਿਹੜੀਆਂ ਨੇ ਉਹ ਹਾਰੀਆਂ ਹੋ ਸਕਦੀਆਂ ਨੇ, ਪਰ ਇਨ ਦਾ ਐਂਡ ਕੌਣ ਜਿੱਤੇਗਾ? ਜਿੱਤਦਾ ਉਹ ਹੈ ਜਿਹਦੀ ਵਿਲ ਕਾਇਮ ਰਹਿੰਦੀ ਹੈ ਜੀ, ਜਿਹਦੇ ਕੋਲ ਰੈਜ਼ਿਲੀਅੰਸ ਹੁੰਦੀ ਹੈ, ਜਿਹੜਾ ਡਿੱਗ ਕੇ ਵੀ ਇਹ ਕਬੂਲਦਾ ਨਹੀਂ ਕਿ ਮੈਂ ਡਿੱਗ ਪਿਆ, ਉਹ ਫਿਰ ਖਲੋਣ ਦੀ ਕੋਸ਼ਿਸ਼ ਕਰਦਾ। ਔਰ ਆਲਮੋਸਟ ਜਦੋਂ ਚਰਚਲ ਨੇ ਇਹ ਸਪੀਚ ਕੀਤੀ, ਜਿਹੜੇ ਡੈਲੀਗੇਟ ਇਹਨਾਂ ਸਾਰੀਆਂ ਕੰਟਰੀਜ਼ ਦੇ ਬੈਠੇ ਸੀ, ਉਹਨਾਂ ਦੇ ਉੱਤੇ ਬੰਬ ਪੈ ਰਹੇ ਸੀ, ਬਹੁਤ ਸਾਰਿਆਂ ਦੇ ਇਲਾਕੇ ਖੋਏ ਹੋਏ ਸੀ, ਔਰ ਉਹਨਾਂ ਹਾਲਾਤਾਂ 'ਚ ਕਿਸ ਕਿਸਮ ਦੀ ਚੜ੍ਹਦੀ ਕਲਾ ਦੀ ਸਪਿਰਿਟ ਚਰਚਲ ਨੇ ਸ਼ੋਅ ਕੀਤੀ, ਕਿਵੇਂ ਲੋਕਾਂ ਦੇ ਮਨੋਬਲ ਨੂੰ ਚੁੱਕਿਆ। ਔਰ ਇਹ ਉਹ ਪੀਰੀਅਡ ਸੀ ਜਦੋਂ ਹੁਣ ਅੱਜ ਬਹੁਤ ਵਾਰੀ ਜਿਹੜੇ ਸ਼ਰਟਸ ਦੇ ਡਿਜ਼ਾਈਨ ਖਾਸ ਤੌਰ ਤੇ ਲੇਡੀਜ਼ ਦੇ ਹਵਾਲੇ ਨਾਲ ਵੀ ਸ਼ੇਪ ਸ਼ਰਟਸ ਦੇ ਜਦੋਂ ਆਏ, ਔਰ ਇਹ ਇਨਫੈਕਟ ਉਹ ਚਰਚਲ ਦੇ ਜ਼ਮਾਨੇ ਦੀ ਗੱਲ ਹੀ ਹੈ ਕਿ ਉਹਨੇ, ਔਰ ਕਈ ਵਾਰੀ ਹੁਣ ਸਾਡੇ ਉਹ ਘਟੀਆ ਜਿਹੇ ਸਿਆਸਤਦਾਨ ਵੀ ਕੋਈ ਇਲੈਕਸ਼ਨ ਜਿੱਤਦੇ ਹੁੰਦੇ ਨੇ ਤਾਂ ਐਂ ਕਰ ਰਹੇ ਹੁੰਦੇ ਨੇ। ਸੋ ਇਹ ਵੀ ਦਾ ਮਤਲਬ ਵਿਕਟਰੀ ਹੈ। ਇਹ ਐਕਚੁਅਲੀ ਚਰਚਲ ਦਾ ਪੀਰੀਅਡ ਸੀ ਕਿ ਜਦੋਂ ਘਰਾਂ ਦੇ ਦਰਵਾਜ਼ੇ, ਪਰਦਿਆਂ ਦੇ ਡਿਜ਼ਾਈਨ, ਕਮੀਜ਼ਾਂ ਦੇ ਡਿਜ਼ਾਈਨ, ਵਿਕਟਰੀ ਚਾਰ ਚਫੇਰੇ ਲੋਕਾਂ 'ਚ ਕਿ ਵੀ ਅਸੀਂ ਜਿੱਤਣਾ, ਨਿਸ਼ਚੈ ਕਰ ਆਪਣੀ ਜੀਤ ਕਰੋ, ਜਿਹੜਾ ਗੁਰੂ ਨੇ ਸਿੱਖ ਦੇ ਅੰਦਰ ਇਨਗ੍ਰੇਨ ਕੀਤਾ। ਔਰ ਇਨ ਦਾ ਐਂਡ ਅਸੀਂ ਦੇਖਦੇ ਹਾਂ ਕਿ ਇਹ ਜਿਹੜੀ ਵਿਲ ਸੀ ਇਹ ਜਿੱਤੀ। ਜਰਮਨ, ਜਾਪਾਨ, ਉਹਨਾਂ ਦੇ ਅਲਾਈਜ਼ ਦੀ ਹਾਰ ਹੋਈ, ਉਹ ਇੱਕ ਵੱਖਰਾ ਚੈਪਟਰ ਹੈ, ਕਰੋੜਾਂ ਲੋਕ ਮਰੇ, ਲੇਕਿਨ ਇਨ ਦਾ ਐਂਡ ਜਿਹੜੀ ਵਿਨਿੰਗ ਸਪਿਰਿਟ ਹੈ ਉਹੀ ਪ੍ਰੀਵੇਲ ਕਰਦੀ ਹੈ। ਔਰ ਇਹ ਚਰਚਲ ਨੇ ਜਿਹੜੀ ਜੂਨ 12 1941 ਨੂੰ ਲੰਡਨ 'ਚ ਡੈਲੀਗੇਟਸ ਦੇ ਸਾਹਮਣੇ ਦਿੱਤੀ, ਉਹਦੇ ਕੁਝ ਅੰਸ਼ ਜਿਹੜੇ ਨੇ ਮੈਂ ਸ਼ੇਅਰ ਕਰਾਂਗਾ ਜੀ। ਉਹਦੇ 'ਚ ਉਹਨੇ ਬਿਗਿਨ ਕੀਤਾ, ਇਨ ਦਾ 22nd month of the war against Nazism we meet here in this old palace of St. James, itself not unscarred by the fire of the enemy, in order to proclaim the high purposes and resolves of the lawful constitutional governments of Europe, whose countries have been overrun, and we meet here also to cheer the hopes of free men and free peoples throughout the world. ਉਹਨੇ ਕਿਹਾ ਵੀ ਜਿਸ ਪੈਲਸ 'ਚ ਅਸੀਂ ਬੈਠ ਕੇ ਕਰ ਰਹੇ ਹਾਂ ਇਹਦੇ ਤੇ ਵੀ ਬੰਬਾਂ ਦਾ ਅਸਰ ਹੋਇਆ, ਔਰ ਅਸੀਂ ਇੱਥੇ ਇਕੱਠੇ ਹੋਏ ਹਾਂ ਇੱਕ ਉੱਚੇ ਰਿਜ਼ੋਲਵ ਨੂੰ, ਮਤੇ ਨੂੰ ਲੈ ਕੇ ਕਿ ਔਰ ਇੱਥੇ ਲਾਫੁਲ ਜਿਹੜੀਆਂ ਕਾਨੂੰਨੀ ਤੌਰ ਤੇ ਚੁਣੀਆਂ ਹਕੂਮਤਾਂ ਦੇ ਨੁਮਾਇੰਦੇ ਨੇ, ਜਿਨ੍ਹਾਂ ਮੁਲਕਾਂ ਦੇ ਉੱਤੇ ਜਰਮਨਾਂ ਨੇ ਜਿਹੜਾ ਕਬਜ਼ੇ ਕੀਤੇ ਨੇ, ਔਰ ਅਸੀਂ ਆਜ਼ਾਦ ਲੋਕਾਂ ਔਰ ਆਜ਼ਾਦ ਮੈਨ ਐਂਡ ਪੀਪਲ ਦੁਨੀਆ ਭਰ ਦੇ ਉਹਨਾਂ ਦੀਆਂ ਆਸਾਂ ਨੂੰ ਹੋਰ ਜਗਾਉਣ ਦੇ ਲਈ ਇੱਥੇ ਇਕੱਠੇ ਹੋਏ ਜੀ। Here before us on the table lie the title deeds of 10 nations or states whose soil has been invaded and polluted, and whose men, women and children lie prostrate or writhing under the Hitler yoke। ਕਿ ਇਸ ਟੇਬਲ ਦੇ ਉੱਤੇ ਉਹਨਾਂ 10 ਦੇਸ਼ਾਂ ਦੇ ਨੁਮਾਇੰਦਿਆਂ ਦੀ ਨੁਮਾਇੰਦਗੀ ਦੀ ਗੱਲ ਹੈ, ਜਿਨ੍ਹਾਂ ਦੇ ਦੇਸ਼ਾਂ ਨੂੰ ਹਿਟਲਰ ਦੀਆਂ ਫੌਜਾਂ ਨੇ ਜਿਹੜਾ ਜਿਨ੍ਹਾਂ ਦੇ ਉੱਤੇ ਹਮਲਾ ਕੀਤਾ, ਜਿਨ੍ਹਾਂ ਦੇ ਮਰਦ, ਔਰਤ ਤੇ ਬੱਚੇ ਮਾਰੇ ਗਏ, ਔਰ ਉਹ ਹਿਟਲਰ ਦੀ ਗੁਲਾਮੀ ਦੇ ਥੱਲੇ ਕਈ ਥਾਂ ਦੇ ਉੱਤੇ ਤੜਫ ਰਹੇ ਨੇ। ਬਟ ਹੀਅਰ also duly authorized by Parliament and the democracy of Britain are gathered the servants of the ancient British monarchy and the accredited representatives of the British dominions beyond seas of Canada, Australia, New Zealand and South Africa, of the Empire of India, of Burma and our colonies in every quarter of the globe। और इस ਥਾਂ ਦੇ ਉੱਤੇ duly authorized Parliament ਦੇ ਨੁਮਾਇੰਦੇ ਔਰ ਉਹਨਾਂ ਸਾਰੀਆਂ ਹੀ ਬ੍ਰਿਟਿਸ਼ ਜਿੰਨੇ ਮੁਲਕਾਂ ਦੇ ਨਾਂ ਲਏ ਨੇ ਉਹਨਾਂ ਦੇ ਨੁਮਾਇੰਦੇ ਵੀ ਜਿਹੜੇ ਨੇ ਉਹ ਬੈਠੇ ਹੋਏ ਨੇ ਦੁਨੀਆ ਭਰ ਚੋਂ ਜੀ। they have drawn their swords in this cause, ਉਹਨਾਂ ਨੇ ਆਪਣੀ ਇਸ ਆਜ਼ਾਦੀ ਦੇ ਕਾਜ਼ ਲਈ ਤਲਵਾਰਾਂ ਖਿੱਚੀਆਂ ਹੋਈਆਂ ਨੇ। they will never let them fall till life is gone or victory is won। ਇਹ ਚਰਚਲ ਦਾ ਸਟਾਈਲ। ਉਹਨੇ ਕਿਹਾ ਉਹਨਾਂ ਨੇ ਤਲਵਾਰਾਂ ਖਿੱਚੀਆਂ ਹੋਈਆਂ ਨੇ, ਹੁਣ ਉਹਨਾਂ ਦੇ ਹੱਥਾਂ ਚੋਂ ਤਲਵਾਰਾਂ ਦੋ ਤਰ੍ਹਾਂ ਹੀ ਜਾਂ ਉਹ ਮਰ ਜਾਣ ਤੇ ਜਾਂ ਉਹ ਜਿੱਤ ਜਾਣ। ਇਸ ਤੋਂ ਬਿਨਾਂ ਹੁਣ ਜਿਹੜੀ ਤਲਵਾਰ ਉਹਨਾਂ ਨੇ ਧੋਈ ਹੋਈ ਹੈ
ਉਹ ਜਿਹੜੀ ਹੈ ਵਾਪਸ ਮਿਆਨ ਦੇ ਵਿੱਚ ਨਹੀਂ ਜਾਏਗੀ। ਔਰ ਇਹ ਇਸ ਤੋਂ ਬਾਅਦ ਇਹ ਲੰਬਾ ਚੌੜਾ ਇਸ ਤੋਂ ਨੇ ਵੇਰਵਾ ਦਿੱਤਾ ਹੈ। ਮੈਂ ਸਮਾਂ ਸੀਮਾ ਕਰਕੇ ਜਿਹੜਾ ਰੈਲੇਵੈਂਟ ਪਾਰਟ ਹੈ ਫਿਰ ਉਹਨੇ ਕਿਹਾ a year ago his majesty's government was left alone to face the storm, and to many of our friends and enemies alike it may have seemed that our days too were numbered and that Britain and its institutions would sink forever beneath the verge। ਉਹਨੇ ਕਿਹਾ ਵੀ 1 ਸਾਲ ਪਹਿਲਾਂ ਅਸੀਂ ਇਕੱਲਿਆਂ ਇਹ ਲੜਾਈ ਲੜੀ, ਇਸ ਤੂਫਾਨ ਨੂੰ ਫੇਸ ਕੀਤਾ ਔਰ ਸਾਡੇ ਬਹੁਤ ਸਾਰੇ ਦੋਸਤਾਂ ਔਰ ਦੁਸ਼ਮਣਾਂ ਨੂੰ ਲੱਗਦਾ ਸੀ ਕਿ ਸਾਡੇ ਦਿਨ ਮੁੱਕ ਗਏ ਨੇ ਔਰ ਬ੍ਰਿਟੇਨ ਔਰ ਉਸ ਦੀਆਂ ਸੰਸਥਾਵਾਂ ਹਮੇਸ਼ਾ ਲਈ ਇਸ ਧਰਤੀ ਤੋਂ ਖਤਮ ਹੋ ਜਾਣਗੀਆਂ, ਸਮੁੰਦਰ ਦੇ ਵਿੱਚ ਤਬਾਹੀ ਵਾਲੀ ਗੱਲ ਹੋਏਗੀ। But I may with some pride remind your excellencies that even in that dark hour when our army was disorganized and almost weaponless, when scarcely a gun or tank remained in Britain, when almost all our stores and ammunition had been lost in France, never for one moment did the British people dream of making peace with the conqueror, and never for a moment did they despair of the common cause। ਇਹ ਹੈ ਸਪਿਰਿਟ। ਉਹਨੇ ਕਿਹਾ ਪਰ ਮੈਂ ਆਪਣੇ ਇੱਥੇ ਸਾਰੇ ਬੈਠੇ ਜਿਹੜੇ ਐਕਸਲੈਂਸੀਜ਼ ਉਹਨਾਂ ਨੂੰ ਇਹ ਵੀ ਯਾਦ ਕਰਾ ਦਿਆਂ ਕਿ ਜਦੋਂ ਸਾਡੇ ਮੁਲਕ ਦਾ ਇਹੋ ਜਿਹਾ ਕਾਲਾ ਆਵਰ ਸੀ, ਡਾਰਕ ਆਵਰ ਸੀ ਔਰ ਸਾਡੀਆਂ ਫੌਜਾਂ ਬਿਲਕੁਲ ਡਿਸਆਰਗੇਨਾਈਜ਼ ਸੀ, ਉਹਨਾਂ ਦੇ ਕੋਲ ਆਲਮੋਸਟ ਵੈਪਨਸ ਹਥਿਆਰ ਵੀ ਨਹੀਂ ਸੀ ਰਹੇ, ਇੱਕ ਵੀ ਸਕੇਅਰਸਲੀ ਉਹਨਾਂ ਦੇ ਕੋਲ ਕੋਈ ਗਨ ਜਾਂ ਟੈਂਕ ਸਾਡੇ ਕੋਲ ਬ੍ਰਿਟਨ 'ਚ ਨਹੀਂ ਸੀ ਰਿਹਾ, ਜਦੋਂ ਸਾਡੇ ਐਮੂਨੀਸ਼ਨ ਦੇ ਸਾਰੇ ਜਿਹੜੇ ਭੰਡਾਰ ਨੇ ਉਹ ਖਾਲੀ ਹੋ ਗਏ ਸੀ ਔਰ ਫਰਾਂਸ ਦੇ ਵਿੱਚ ਜਿਹੜੇ ਨੇ ਉਹ ਜ਼ਾਇਆ ਹੋ ਗਏ ਸੀ, ਨੈਵਰ ਫॉर ਵਨ ਮੋਮੈਂਟ, ਉਦੋਂ ਵੀ ਉਸ ਹਾਲਤ 'ਚ ਵੀ 1 ਸੈਕਿੰਡ ਲਈ ਵੀ did the British people dream of making peace with the conqueror। ਉਹਨਾਂ ਪਲਾਂ 'ਚ ਵੀ ਸਾਡੇ ਮਨ 'ਚ ਕਦੇ ਖਿਆਲ ਨਹੀਂ ਆਇਆ ਕਿ ਅਸੀਂ ਜੇਤੂ ਦੇ ਨਾਲ ਸਮਝੌਤਾ ਕਰਨਾ, ਕਿ ਅਸੀਂ ਜਰਮਨ ਦੇ ਅੱਗੇ ਆਪਣੇ ਹਥਿਆਰ ਸੁੱਟਣੇ ਨੇ ਜੀ। ਮੇਕਿੰਗ ਪੀਸ ਵਿਦ ਦਾ ਕੰਕਰਡ ਐਂਡ ਸਰਵ ਫॉर ਅ ਮੂਮੈਂਟ ਟਿਲ ਦੇ ਡਿਸਅਪੀਅਰ ਆਫ ਦਾ ਕਾਮਨ ਕਾਜ਼, ਕਿ ਵੀ ਅਸੀਂ ਕਾਮਨ ਕਾਜ਼ ਨੂੰ ਪਿੱਠ ਦਿਖਾਣੀ ਹੈ, ਸਾਡੇ 1 ਸੈਕਿੰਡ ਲਈ ਵੀ ਇਹ ਮਨ 'ਚ ਨਹੀਂ। ਔਨ ਦਾ ਕੰਟਰਰੀ, ਰਾਦਰ ਇਸ ਦੇ ਉਲਟ, we proclaimed at that every time to all men, not only to ourselves, our determination not to make peace until every one of the ravaged and enslaved countries was liberated and until the Nazi domination was broken and destroyed। ਇਸ ਦੇ ਉਲਟ ਅਸੀਂ ਸਾਡੇ ਹਰ ਬੰਦੇ ਨੇ ਇਹ ਪ੍ਰਣ ਕੀਤਾ ਕਿ ਔਰ ਆਪਣੇ ਦ੍ਰਿੜ ਇਰਾਦਾ ਦਿਖਾਇਆ ਕਿ ਨਾ ਸਿਰਫ ਅਸੀਂ ਆਪਣੀ ਆਜ਼ਾਦੀ ਜਾਂ ਆਪਣੀ ਸ਼ਾਂਤੀ ਲੈਣੀ ਹੈ, ਪਰ ਜਦੋਂ ਤੱਕ ਜਿਨ੍ਹਾਂ ਦੇਸ਼ਾਂ ਦੀ 1 ਇੰਚ ਧਰਤੀ ਦੇ ਉੱਤੇ ਵੀ ਨਾਜ਼ੀਆਂ ਦਾ ਕਬਜ਼ਾ ਹੈ, ਜਦੋਂ ਤੱਕ ਅਸੀਂ ਉਸ ਸਾਰੇ ਨੂੰ ਤਬਾਹ ਨਹੀਂ ਕਰ ਦਿੰਦੇ, ਉਹਨਾਂ ਨੂੰ ਆਜ਼ਾਦ ਨਹੀਂ ਕਰ ਲੈਂਦੇ, ਅਸੀਂ ਆਰਾਮ ਨਾਲ। ਇਹ ਕੌਮਾਂ ਦੇ ਰਿਜ਼ੋਲਵ ਹੁੰਦਾ ਜੀ, ਐਵੇਂ ਨਹੀਂ ਕਿ ਨਿੱਕੇ ਜਿਹੇ ਅੰਗਰੇਜ਼ਾਂ ਦੇ ਮੁਲਕ ਨੇ ਸਾਰੀ ਦੁਨੀਆ 'ਚ ਰਾਜ ਕੀਤਾ, ਇਹ ਸਪਿਰਿਟ ਹੈ ਉਹਨਾਂ ਦੀ। See how far we have travelled since those breathless days of June a year ago। ਕਹਿੰਦਾ ਦੇਖੋ 1 ਸਾਲ 'ਚ ਅਸੀਂ ਕਿੱਥੇ ਪਹੁੰਚ ਗਏ ਹਾਂ। ਉਹ ਬ੍ਰੈਥਲੈਸ ਡੇਜ਼, ਉਹ ਜਦੋਂ ਕਿ ਸਾਡੇ ਸਾਹ ਰੁਕੇ ਹੋਏ ਸੀ, ਸਾਹ ਅਸੀਂ ਸੁੱਤੇ ਹੋਏ ਸੀ ਵੀ ਕੀ ਹੋਏਗਾ ਜੀ। ਆਵਰ ਸੋਲਿਡ ਸਟਬਰਨ ਸਟਰੈਂਥ ਹੈਜ਼ ਸਟੂਡ ਐਨ ਆਫੁਲ ਟੈਸਟ, ਕਿ ਸਾਡੀ ਜਿਹੜੀ ਸੋਲਿਡ ਸਪਿਰਿਟ ਹੈ, ਆਫੁਲ, ਜਿਸ ਦੇ ਉੱਤੇ ਵਾਹ ਵਾਹ ਵਾਲੀ ਸਪਿਰਿਟ ਜਿਹੜੀ ਹੈ, ਉਹਨੇ ਬਹੁਤ ਕਰੜਾ ਜਿਹੜਾ ਹੈ ਉਹ ਟੈਸਟ ਉਹਨੂੰ ਫੇਸ ਕੀਤਾ। ਵੀ ਆਰ ਦਾ ਮਾਸਟਰਸ ਆਫ ਆਵਰ ਓਨ ਏਅਰ। ਅੱਜ ਸਾਡੇ ਸਕਾਈਜ਼ ਦੇ ਉੱਤੇ ਆਪਣੀ ਹਵਾ ਤੇ ਸਾਡਾ ਕਬਜ਼ਾ ਹੈ, ਯਾਨੀ ਕਿ ਅਸੀਂ ਆਪਣੇ ਜ਼ੋਨ 'ਚ ਖੁਦ ਫਲਾਈ ਕਰਦੇ ਹਾਂ, ਕੋਈ ਦੁਸ਼ਮਣ ਦਾ ਨਹੀਂ ਹੈ। ਐਂਡ ਨਾਓ ਰੀਚ ਆਊਟ ਇਨ ਐਵਰ ਗਰੋਇੰਗ ਰੈਟਰੀਬਿਊਸ਼ਨ ਅਪੋਨ ਦਾ ਐਨੀਮੀ। ਅਸੀਂ ਸਾਰੇ ਪਾਸੇ ਹਰ ਪਾਸਿਓਂ ਦੁਸ਼ਮਣ ਦੇ ਉੱਤੇ ਹਾਵੀ ਹਾਂ। ਦਾ ਰਾਇਲ ਨੇਵੀ ਹੋਲਡਸ ਦਾ ਸੀਜ਼। ਅੱਜ ਸਾਡੀ ਰਾਇਲ ਨੇਵੀ ਦਾ ਸਮੁੰਦਰਾਂ ਦੇ ਉੱਤੇ ਕਬਜ਼ਾ ਹੈ। ਦਾ ਇਟਾਲੀਅਨ ਫਲੀਟ ਕਵਰਸ diminished in harbor and German navy largely is crippled or sunk। ਕਿ ਜਿਹੜੇ ਇਟਾਲੀਅਨ ਫਲੀਟ, ਕਿਉਂਕਿ ਇਟਲੀ ਨਾਲ ਸੀ ਜਰਮਨ ਜਾਪਾਨ ਦੇ, ਉਹਨਾਂ ਦਾ ਫਲੀਟ ਜਿਹੜਾ ਉਹ ਅਸੀਂ ਬਿਲਕੁਲ ਖਤਮ ਕਰ ਦਿੱਤਾ ਔਰ ਈਵਨ ਜਰਮਨ ਨੇਵੀ ਨੂੰ ਵੀ ਅਸੀਂ ਬਹੁਤ ਹੱਦ ਤੱਕ ਕ੍ਰਿਪਲ ਕਰ ਦਿੱਤਾ ਹੈ ਜਾਂ ਉਹਨਾਂ ਨੂੰ ਜਿਹੜਾ ਹੈ ਉਹ ਨੁਕਸਾਨ ਪਹੁੰਚਾਇਆ। The murderous raids upon our ports, cities and factories have been powerless to quench the spirit of the British nation। ਕਿ ਜਦੋਂ ਜਰਮਨ ਦੇ ਜਿਹੜੇ ਹਵਾਈ ਹਮਲੇ ਨੇ ਸਾਡੀਆਂ ਬੰਦਰਗਾਹਾਂ ਤੇ ਹੋ ਰਹੇ ਸੀ, ਸ਼ਹਿਰਾਂ ਤੇ ਹੋ ਰਹੇ ਸੀ, ਸਾਡੇ ਕਾਰਖਾਨਿਆਂ ਤੇ ਹੋ ਰਹੇ ਸੀ,
ਉਹ ਸਾਡੇ ਬ੍ਰਿਟਿਸ਼ ਨੇਸ਼ਨ ਦੀ ਸਪਿਰਿਟ ਨੂੰ ਨਹੀਂ ਤੋੜ ਸਕੇ to stop our national life or check the immense expansion of our war industry. ਉਹ ਸਾਨੂੰ ਕੋਈ ਜਿਹੜੀ ਸਾਡੀ war industry ਦਾ ਡੈਮੇਜ ਨਹੀਂ ਕਰ ਸਕੇ. Food and arms from across oceans are coming safely in. ਅੱਜ ਚਾਰ ਚੁਫੇਰਿਓਂ ਸਾਡਾ ਸੁਰੱਖਿਅਤ ਤਰੀਕੇ ਨਾਲ ਫੂਡ ਵੀ ਆ ਰਿਹਾ ਹੈ, ਦਾਰੂ ਸਿੱਕਾ ਵੀ ਆ ਰਿਹਾ ਹੈ. Full provisions to replace all sunken tonnage is being made here and still more by our friends in the United States. We are becoming an armed community. Our land forces are being perfected in equipment and training. ਉਹਨੇ ਦੱਸਿਆ ਵੀ ਸਾਲ ਪਹਿਲਾਂ ਅਸੀਂ ਬਿਲਕੁਲ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ, ਕੁਛ ਨਹੀਂ ਸੀ ਰਿਹਾ, ਲੇਕਿਨ ਅੱਜ ਅਸੀਂ ਹਰ ਪੱਖੋਂ ਸਾਨੂੰ ਮਦਦ ਆ ਰਹੀ ਹੈ ਔਰ ਅਸੀਂ ਆਪਣੇ ਪੈਰਾਂ ਤੇ. Hitler may turn and trample this way and that through tortured Europe. He may spread his course far and wide and carry his curse with him. He may break into Africa or into Asia, but it is here in this island fortress that he will have to reckon in the end. We shall strive to resist by land and sea. ਅਜੇ ਹਿਟਲਰ ਦੀਆਂ ਫੌਜਾਂ ਦੂਜੇ ਪਾਸੇ ਵੱਧ ਰਹੀਆਂ. ਉਹਨੇ ਕਿਹਾ, ਯੂਰਪ ਦੀ ਇਹ ਗੱਲ ਕਰ ਰਿਹਾ, ਉਹਨੇ ਕਿਹਾ ਵੀ ਠੀਕ ਹੈ ਹਿਟਲਰ ਬਾਕੀ ਪਾਸੇ ਚਲਾ ਜਾਏ, ਉਹ ਭਾਵੇਂ ਜਾ ਕੇ ਅਫਰੀਕਾ 'ਚ ਵੜ ਜਾਏ, ਏਸ਼ੀਆ 'ਚ ਵੜ ਜਾਏ, ਪਰ ਇਸ ਥਾਂ ਦੇ ਉੱਤੇ ਅਲਟੀਮੇਟਲੀ ਫੈਸਲਾ ਹੋਏਗਾ ਜਿੱਤ ਹਾਰ ਦਾ. ਵੀ ਸ਼ੈਲ ਸਟਰਾਈਵ ਟੂ ਰੈਜ਼ਿਸਟ ਬਾਈ ਲੈਂਡ ਐਂਡ ਸੀ. ਕਿ ਅਸੀਂ ਧਰਤੀ ਤੋਂ ਔਰ ਸਮੁੰਦਰ ਰਾਹੀਂ ਅਸੀਂ ਲੜਾਂਗੇ ਔਰ ਉਹਨਾਂ ਨੂੰ ਅੱਗੇ ਨਹੀਂ ਵਧਣ ਦੇਵਾਂਗੇ. We shall be on his track wherever he goes. ਜਿੱਥੇ ਵੀ ਉਹ ਜਾਏਗਾ ਅਸੀਂ ਉਹਦੇ ਮਗਰ ਜਾਵਾਂਗੇ. Our air power will continue to teach the German homeland that war is not all loot and triumph. ਕਿ ਸਾਡੀਆਂ ਜਿਹੜੀਆਂ ਹਵਾਈ ਫੌਜਾਂ ਨੇ ਇਹ ਜਰਮਨ ਨੂੰ ਸੁਨੇਹਾ ਦੇਣਗੀਆਂ ਕਿ ਜੰਗ ਦਾ ਮਤਲਬ ਲੁੱਟਮਾਰ ਔਰ ਜਿਹੜਾ ਉਹ ਤਬਾਹੀ ਨਹੀਂ ਹੈ. ਉਹਨਾਂ ਨੂੰ ਅਸੀਂ ਦੱਸਾਂਗੇ ਕਿ ਜੰਗ ਕੀ ਹੁੰਦੀ ਹੈ. We shall aid and stir the people of every conquered country to resistance and revolt. ਵੀ ਜਿਹਨਾਂ ਦੇਸ਼ਾਂ ਤੇ ਉਹਨਾਂ ਨੇ ਕਬਜ਼ਾ ਕੀਤਾ ਹੈ ਅਸੀਂ ਉਹਨਾਂ ਦੇ ਵਿੱਚ ਵੀ ਉਹ ਸਪਿਰਿਟ ਭਰਾਂਗੇ ਕਿ ਉਹ ਰੈਜ਼ਿਸਟ ਕਰਨ ਔਰ ਜਿਹੜੀ ਹੈ ਬਗਾਵਤ ਕਰਨ. We shall break up and derange every effort which Hitler makes to systematize and consolidate his subjugation. ਅਸੀਂ ਉਹਦਾ ਸਾਰਾ ਜਿਹੜਾ ਫੰਦਾ ਉਹ ਬਣਾ ਰਿਹਾ ਜਿਨ੍ਹਾਂ ਟੈਰੀਟਰੀਜ਼ ਨੂੰ ਨੇ ਕੰਕਰ ਕੀਤਾ ਉਹਨੂੰ ਅਸੀਂ ਤੋੜਾਂਗੇ. He will find no peace. ਉਹਨੂੰ ਅਸੀਂ ਸ਼ਾਂਤੀ ਨਾਲ ਨਹੀਂ ਬੈਠਣ ਦੇਵਾਂਗੇ. No rest. ਉਹ ਬਿਲਕੁਲ ਰੈਸਟ ਨਹੀਂ ਕਰ ਸਕੇਗਾ. No halting place. ਕਿਤੇ ਅਸੀਂ ਉਹਨੂੰ ਆਰਾਮ ਨਹੀਂ ਕਰਨ ਦੇਵਾਂਗੇ. No poultry. ਕਿਤੇ ਵੀ ਉਹਦਾ ਕੋਈ ਟਿਕਾਣਾ ਨਹੀਂ. ਇਹ ਹੈ ਰਿਜ਼ੋਲਵ. ਜੇ ਤੁਸੀਂ ਦੁਸ਼ਮਣ ਦੇ ਨਾਲ ਲੜਨਾ ਤਾਂ ਕਹੇ ਉਹਨਾਂ ਨੂੰ ਅਸੀਂ ਬੈਠਣ ਨਹੀਂ ਦੇਵਾਂਗੇ, ਖਲੋਣ ਨਹੀਂ ਦੇਵਾਂਗੇ, ਸੌਣ ਨਹੀਂ ਦੇਵਾਂਗੇ, ਹਵਾ 'ਚ ਲੜਾਂਗੇ, ਪਾਣੀ 'ਚ ਲੜਾਂਗੇ. ਜਿਹੜਾ ਉਹਨੇ ਜਿੱਤਿਆ ਉੱਥੇ ਵੀ ਅਸੀਂ ਰਿਵੋਲਟ. ਇਹ ਹੈ ਸਪਿਰਿਟ. ਪਰ ਜਦੋਂ ਮੈਂ ਆਪਣੇ ਨੇਸ਼ਨ ਤੋਂ ਐਕਸਪੈਕਟ ਕਰਦਾ ਤੇ ਇਹ ਹੈ ਕਿ ਜਦੋਂ ਤੱਕ ਇੱਕ ਵੀ ਸਿੱਖ ਜਿਉਂਦਾ ਹੈ ਕਿਤੇ ਵੀ ਉਸ ਦੀ ਇਹੀ ਸਪਿਰਿਟ ਹੋਣੀ ਚਾਹੀਦੀ ਹੈ ਕਿ ਨੋ ਮੈਟਰ ਤੁਸੀਂ ਸਾਡਾ ਅਕਾਲ ਤਖਤ ਢਾਹ ਦਿੱਤਾ, ਨੋ ਮੈਟਰ ਤੁਸੀਂ ਸਾਡਾ ਲੱਖ ਨੌਜਵਾਨ ਮਾਰ ਦਿੱਤਾ, ਨੋ ਮੈਟਰ ਤੁਸੀਂ ਸਾਡੇ ਇੱਕ ਹਿੱਸੇ ਨੂੰ ਉਹਨਾਂ ਦੇ ਅੰਦਰ ਗੁਲਾਮੀ ਵਾੜ ਦਿੱਤੀ ਹੈ, ਪਰ ਅਜੇ ਲੜਾਈ ਮੁੱਕੀ ਨਹੀਂ ਹੈ. ਤੁਸੀਂ ਇੱਕ ਬੈਟਲ ਜਿੱਤ ਲਈ ਹੋਏਗੀ, ਤੁਸੀਂ ਸਾਨੂੰ ਬਲੱਡੀ ਨੋਜ਼ ਦਿੱਤਾ ਹੋਏਗਾ, ਬਟ ਇਨ ਦਾ ਐਂਡ we shall prevail. ਔਰ ਅਖੀਰ ਚ ਹਿਟਲਰ ਨੇ ਕਿਹਾ, and if driven to desperate hazards he attempts invasion of British Isles as well he may, we shall not flinch from the supreme trial. ਉਹਨੇ ਕਿਹਾ ਕਿ ਵੀ ਜੇ ਸਾਰੇ ਪਾਸਿਓਂ ਹਾਰ ਖਾਣ ਤੋਂ ਬਾਅਦ ਹਿਟਲਰ ਫਾਈਨਲੀ ਸਾਡੇ ਵੱਲ ਸਿੱਧੇ ਤੌਰ ਤੇ ਆਉਂਦਾ ਤੇ ਅਸੀਂ ਉਸ ਅਖੀਰਲਾ ਜਿਹੜਾ ਟ੍ਰਾਇਲ ਹੈ ਉਸ ਦਾ ਉਹਨੂੰ ਵੀ ਬਹਾਦਰੀ ਦੇ ਨਾਲ ਉਸ ਦਾ ਮੂੰਹ ਭੰਨਾਂਗੇ ਵਿਦ ਦਾ ਹੈਲਪ ਆਫ ਗॉड. ਰੱਬ ਦੀ ਮਦਦ ਦੇ ਨਾਲ. ਇਹ ਵੀ ਜਦੋਂ ਸਾਡੀ ਤਾਂ ਸਿੱਖਾਂ ਦੀ ਗ੍ਰੀਟਿੰਗ ਹੀ ਫਤਿਹ ਅਕਾਲ ਪੁਰਖ ਨਾਲ ਜੁੜੀ ਹੋਈ ਹੈ. ਅਸੀਂ ਸੱਚ ਹੱਕ ਇਨਸਾਫ ਦੀ ਲੜਾਈ ਰੱਬ ਨੂੰ ਸਾਖੀ ਮੰਨ ਕੇ ਲੜਦੇ ਹਾਂ. ਔਰ ਚਰਚਲ ਕਹਿੰਦਾ ਵਿਦ ਦਾ ਹੈਲਪ ਆਫ ਗॉड of which we must all feel daily conscious. ਉਹ ਰੱਬ ਜਿਹਦੇ ਬਾਰੇ ਸਾਨੂੰ ਰੋਜ਼ਾਨਾ ਚੇਤਨ ਹੋਣ ਦੀ ਲੋੜ ਹੈ. We shall continue steadfast in faith and duty till our task is done. ਕਿ ਅਸੀਂ ਲਗਾਤਾਰ ਤੁਹਾਨੂੰ steadfast ਹੁੰਦਾ ਇਹਦੇ ਵਿੱਚ ਸਾਡਾ ਕੋਈ ਸ਼ੇਕ ਨਹੀਂ ਹੋਏਗਾ. faith ਵਿਸ਼ਵਾਸ ਉਸ ਰੱਬ ਦੇ ਵਿੱਚ ਔਰ ਇਹ ਵਿਸ਼ਵਾਸ ਕਿ ਅਸੀਂ ਜਿੱਤਣਾ ਔਰ ਡਿਊਟੀ ਦੇ ਵਿੱਚ. ਔਰ ਅਖੀਰਲਾ ਉਹਦਾ ਪੈਰਾਗ੍ਰਾਫ ਹੈ, this then my lords and gentlemen. ਇਹ ਹੁਣ ਉਹ ਹਾਰੇ ਦੇਸ਼ਾਂ ਦੇ ਡੈਲੀਗੇਟ ਵੀ ਉਹਦੇ 'ਚ ਬੈਠੇ ਨੇ ਜਿਨ੍ਹਾਂ ਦੇ ਦੇਸ਼ ਦੱਬ ਲਏ ਹੋਏ ਨੇ ਹਿਟਲਰ ਨੇ. ਉਹ ਕਹਿੰਦਾ this then my lords and gentlemen is the message which we send forth today to all states and nations, bound or free,
to all the men in the lands who care for freedom's cause। ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਇਹੀ ਮੈਸੇਜ ਦੇਣ ਦੇ ਲਈ ਸਾਰੇ ਨੇਸ਼ਨਸ ਨੂੰ, ਸਟੇਟਸ ਨੂੰ, ਉਹ ਜਿਹੜੇ ਆਜ਼ਾਦ ਨੇ, ਉਹ ਜਿਨ੍ਹਾਂ ਦੇ ਉੱਤੇ ਜਰਮਨ ਨੇ ਕਬਜ਼ਾ ਕੀਤਾ ਹੈ, ਔਰ ਉਹਨਾਂ ਸਾਰੀਆਂ ਧਰਤੀਆਂ ਦੇ ਲੋਕਾਂ ਨੂੰ ਜਿਨ੍ਹਾਂ ਦੇ ਲਈ ਆਜ਼ਾਦੀ ਦਾ ਮਤਲਬ ਹੈ, who care for the freedom's cause, to our allies and well wishers in Europe, ਅਸੀਂ ਆਪਣੇ ਸਾਥੀਆਂ ਨੂੰ, ਸ਼ੁਭ ਚਿੰਤਕਾਂ ਨੂੰ ਜਿਹੜੇ ਯੂਰਪ 'ਚ ਨੇ, to our American friends, ਅਮਰੀਕਨ ਆਪਣੇ ਦੋਸਤਾਂ ਨੂੰ, and helpers drawing ever closer in their might across the ocean, ਜਿਹੜੇ ਸਾਡੇ ਨੇੜੇ ਜਿਹੜੇ ਨੇ ਹਰ ਥਾਂ ਸਾਡੀ ਮਦਦ ਤੇ ਨੇ। This is the message, lift up your hearts। ਉਹ ਕਹਿੰਦੇ ਵੀ ਮੇਰਾ ਹੁਣ ਕੀ ਸੁਨੇਹਾ, ਆਪਣੇ ਦਿਲਾਂ ਨੂੰ ਚੜ੍ਹਦੀ ਕਲਾ 'ਚ ਲਿਫਟ ਅਪ ਯੂਰ ਹਾਰਟਸ ਹੁੰਦਾ ਹੈ ਵੀ ਮੋਰਲਸ ਅਪ। ਸਾਡਾ ਇੱਕ ਮਿੱਤਰ ਸੀ ਅੰਮ੍ਰਿਤਸਰ ਤੋਂ, ਫਨੀ ਉਹਨੂੰ ਗੱਲਾਂ ਕਰਨ ਦਾ, ਉਹਨੂੰ ਕਹਿਣਾ ਜੀ ਮੋਰਾਲ ਅਪ, ਉਹਨੇ ਕਹਿਣਾ ਜੀ ਅੰਗਰੇਜ਼ੀ ਨਹੀਂ ਠੀਕ, ਇਹਦਾ ਪੰਜਾਬੀ ਬਣਾਈ। ਅਸੀਂ ਕਿਹਾ ਜੀ ਬਣਾਓ, ਕਹਿੰਦਾ ਮੁਰਲੇ ਅਪ। ਅਸੀਂ ਕਿਹਾ ਚਲੋ ਤੂੰ ਮੁਰਲੇ ਅਪ ਕਰ ਲੈ। ਸੋ ਉਹ ਇਹ ਕਹਿੰਦਾ ਕਿ ਵੀ ਲਿਫਟ ਅਪ ਯੂਰ ਹਾਰਟਸ, ਮੁਰਲੇ ਅਪ ਜੀ, ਆਲ ਵਿਲ ਕਮ ਰਾਈਟ, ਸਭ ਕੁਝ ਠੀਕ ਹੋਇਆ। ਇਹ ਫੇਥ ਹੋਇਆ ਕਿ ਐਵਰੀਥਿੰਗ ਵਿਲ ਕਮ ਰਾਈਟ out of depths of sorrow and sacrifice will be born again the glory of mankind। ਇਹ ਚਰਚਲ ਹੀ ਕਹਿ ਸਕਦਾ। ਉਹਨੇ ਕਿਹਾ out of depths of sorrow and sacrifice। ਹੁਣ ਇੱਕ ਪਾਸੇ ਜਦੋਂ ਡੈਮੇਜ ਹੁੰਦਾ ਹੈ, ਨੁਕਸਾਨ, ਤੁਸੀਂ ਲੜਦੇ ਹੋ, ਮਾਰੇ, ਉਹਦੇ ਚੋਂ ਪੀੜ ਨਿਕਲਦੀ ਹੈ ਜੀ, ਉਹ ਸੈਕਰੀਫਾਈਸ ਵੀ ਹੁੰਦੀ ਹੈ। ਸੈਕਰੀਫਾਈਸ ਕਿਸੇ ਦੀ ਹੈ ਜਿਨ੍ਹਾਂ ਦਾ ਮੁੰਡਾ ਮਰ ਗਿਆ, ਕਿਸੇ ਦਾ ਕੋਈ ਹੋਰ ਕੁਰਬਾਨੀ ਹੈ, ਬਾਕੀਆਂ ਲਈ ਉਹਨਾਂ ਲਈ ਪੀੜ ਹੈ ਜਿਨ੍ਹਾਂ ਨੇ ਉਹ ਜਰਨਾ ਹੈ। ਪਰ ਉਹਨੇ ਕਿਹਾ ਚਰਚਲ ਨੇ ਆਊਟ ਆਫ ਡੈਪਥਸ ਆਫ ਸੋਰੋ ਐਂਡ ਸੈਕਰੀਫਾਈਸ, ਇਸ ਪੀੜ ਔਰ ਕੁਰਬਾਨੀ ਚੋਂ ਵਿਲ ਬੀ ਬੋਰਨ ਅਗੇਨ ਦਾ ਗਲੋਰੀ ਆਫ ਮੈਨਕਾਈਂਡ, ਕਿ ਇਨਸਾਨੀਅਤ ਦੀ ਜਿਹੜੀ ਚੜ੍ਹਦੀ ਕਲਾ ਹੈ, ਗਲੋਰੀ ਹੁੰਦਾ ਉਸ ਦੀ ਸ਼ਾਈਨ, ਉਸ ਦੀ ਚਮਕ, ਉਸ ਦੀ ਸ਼ਾਨ, ਕਿ ਇਨਸਾਨੀਅਤ ਦੀ ਸ਼ਾਨ ਜਿਹੜੀ ਹੈ ਇਸ ਸੈਕਰੀਫਾਈਸ ਔਰ ਸੋਰੋ ਚੋਂ ਨਿਕਲੇਗੀ। ਸੋ ਮੈਂ ਸਮਝਦਾ ਵੀ ਇਹ ਵੀ ਜੇ ਕੱਲ ਰੋਹੀਲੇ ਦੀ ਨਾਲ ਸੰਬੰਧਿਤ ਨਜ਼ਮ ਅਸੀਂ ਗੁਲਾਮ ਜ਼ਹਿਨੀਅਤ ਲੋਕਾਂ ਨੂੰ ਸਾਹਮਣੇ ਰੱਖ ਕੇ ਸੁਣਾਈ ਸੀ, ਤੇ ਅੱਜ ਅਸੀਂ ਹਿਸਾਬ ਬਰਾਬਰ ਕਰ ਦਿੱਤਾ। ਚਰਚਲ ਦੀ ਗੱਲ ਅਸੀਂ ਉਹਨਾਂ ਫ੍ਰੀ ਸਪਿਰਿਟ ਦੇ ਲੋਕਾਂ ਨੂੰ ਜਿਨ੍ਹਾਂ ਨੇ ਚੜ੍ਹਦੀ ਕਲਾ 'ਚ ਰਹਿੰਦੇ ਆ ਇਹ ਸਾਰੇ ਸੰਘਰਸ਼ ਨੂੰ ਦੇਖਿਆ, ਹੰਡਾਇਆ, ਔਰ ਅੱਜ ਵੀ ਜਿਹੜੇ ਖੜੇ ਨੇ ਕਿ ਅਸੀਂ ਕਿਸੇ ਹਾਲਤ ਦੇ ਵਿੱਚ ਵੀ ਹਿੰਦੂਤਵੀ ਉਸ ਸਾਮਰਾਜ ਦੀ ਗੁਲਾਮੀ ਨਹੀਂ ਕਬੂਲਣੀ ਹੈ। ਅਸੀਂ ਆਜ਼ਾਦੀ ਘੁਲਾਟੀਏ ਔਰ ਅਲਟੀਮੇਟਲੀ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਕਾਇਮ ਕਰਨਾ ਹੈ। ਸੋ ਇਹ ਅੱਜ ਦਾ ਮੈਸੇਜ ਹੈ। ਹੁਣ ਮੈਨੂੰ ਇੰਨੀਆਂ ਹੀ ਕਾਲਾਂ ਆਉਣੀਆਂ ਚਾਹੀਦੀਆਂ ਅਗਲੇ 24 ਘੰਟੇ ਪੱਕਾ ਆਉਣਗੀਆਂ ਤੇ ਵੱਧ ਹੀ ਆਉਣਗੀਆਂ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।